ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ ਅੱਜ 18 ਨਵੰਬਰ 2014 3 ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਮੈਸੇਜ ਨੂੰ ਪੜਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਇਸ਼ੂ। ਦੋ ਤਿੰਨ ਇਸ਼ੂ ਮੈਂ ਦਰਸ਼ਕਾਂ ਦੇ ਨਾਲ ਸਰੋਤਿਆਂ ਨਾਲ ਸਾਂਝੇ ਕਰਨਾ ਚਾਹਾਂਗਾ। ਇੱਕ ਆਰਗੇਨਾਈਜੇਸ਼ਨ ਹੈ ਇੰਟਰਨੈਸ਼ਨਲ ਵਾਕ ਫ੍ਰੀ ਜੀ, ਉਹ ਸਾਲਾਨਾ ਰਿਪੋਰਟ ਕੱਢਦੇ ਨੇ, ਬੜੀ ਰੈਪਿਊਟੇਬਲ ਆਰਗੇਨਾਈਜੇਸ਼ਨ ਹੈ ਔਰ ਉਹਨਾਂ ਦੀ ਰਿਪੋਰਟ ਗਲੋਬਲ ਸਲੇਵਰੀ ਇੰਡੈਕਸ ਇਸ ਦੇ ਥੱਲੇ ਐਨੂਅਲੀ ਨਿਕਲਦੀ ਹੈ। ਕਿਉਂਕਿ ਕਹਿਣ ਨੂੰ ਅੱਜ ਅਸੀਂ ਦੁਨੀਆ 'ਚ ਕਹਿੰਦੇ ਹਾਂ ਜੀ ਕਿ ਸਲੇਵਰੀ ਮੁੱਕ ਗਈ। ਅਮਰੀਕਾ ਦੀ ਗੱਲ ਹੁੰਦੀ ਹੈ ਕਿ ਕਿਵੇਂ ਅਮਰੀਕਾ 'ਚ ਸਲੇਵਰੀ ਦੇ ਮੁੱਦੇ ਤੇ ਜੰਗ ਹੋਇਆ ਨਾਰਥ ਔਰ ਸਾਊਥ ਦੇ ਵਿੱਚ, ਔਰ ਦੁਨੀਆ ਭਰ 'ਚ ਅੱਜ ਕਿਹਾ ਜਾਂਦਾ ਜੀ ਕਿ ਸਲੇਵਰੀ ਕਿਤੇ ਨਹੀਂ ਹੈ ਜੀ। ਪਰ ਇਸ ਵਾਕ ਫ੍ਰੀ ਆਰਗੇਨਾਈਜੇਸ਼ਨ ਨੇ ਇਹ ਦੇਖਿਆ ਹੈ ਕਿ ਵੀ ਬੇਸ਼ੱਕ ਅੱਜ ਸਲੇਵ ਮੰਡੀਆਂ 'ਚ ਨਿਲਾਮ ਨਹੀਂ ਹੁੰਦੇ, ਖਰੀਦੇ ਵੇਚੇ ਨਹੀਂ ਜਾਂਦੇ, ਪਰ ਅੱਜ ਇੱਕ ਨਵੀਂ ਕਿਸਮ ਦੀ ਸਲੇਵਰੀ ਹੈ। ਔਰ ਉਹਨਾਂ ਨੇ ਇਸ ਗਲੋਬਲ ਸਲੇਵਰੀ ਇੰਡੈਕਸ ਦੇ ਵਿੱਚ 4 ਨੁਕਤੇ ਰੱਖੇ ਨੇ ਜਾਂ 4 ਪੁਆਇੰਟਸ ਦੇ ਉੱਤੇ ਉਹ ਫੈਸਲਾ ਕਰਦੇ ਨੇ ਕਿ ਦੁਨੀਆ ਦੇ ਕਿਹੜੇ ਦੇਸ਼ 'ਚ ਸਲੇਵ ਨੇ ਜਾਂ ਗੁਲਾਮ ਨੇ ਜੀ। ਔਰ ਉਹਨਾਂ ਦੇ ਜਿਹੜੇ 4 ਉਹਨਾਂ ਦਾ ਇੰਡੈਕਸ ਪੁਆਇੰਟਸ ਨੇ, ਇੱਕ ਹੈ ਜਬਰਨ ਵਿਆਹ। ਜਦੋਂ ਤੁਸੀਂ ਕਿਸੇ ਦਾ ਵਿਆਹ ਜ਼ਬਰਦਸਤੀ ਕਰਦੇ ਹੋ, ਜ਼ਬਰਦਸਤੀ ਦਾ ਮਤਲਬ ਮਰਜ਼ੀ ਦੇ ਖਿਲਾਫ ਹੈ ਜੀ। ਇਸ ਦਾ ਮਤਲਬ ਹੈ ਕਿ ਉਸ ਦਾ ਬੀਬੀ ਦਾ ਜਾਂ ਬੰਦੇ ਦਾ ਆਪਣਾ ਹੱਕ ਹੀ ਨਹੀਂ ਕਿ ਉਹ ਡਿਸਾਈਡ ਕਰ ਸਕੇ ਕਿ ਉਹਦਾ ਜੀਵਨ ਸਾਥੀ ਕੌਣ ਹੋਏਗਾ। ਸੋ ਇਹ ਵੀ ਇੱਕ ਸਲੇਵਰੀ ਦੇ ਉਸ ਇੰਡੈਕਸ ਮਾਰਕ 'ਚ ਹੈ। ਦੂਸਰਾ ਜਬਰਨ ਮਜ਼ਦੂਰੀ, ਜਿਹਨੂੰ ਅਸੀਂ ਬੌਂਡਡ ਲੇਬਰ ਕਹਿੰਦੇ ਹਾਂ। ਹੁਣ ਜਿਸ ਤਰੀਕੇ ਨਾਲ ਪਿੰਡਾਂ ਦੇ ਸਟਰਕਚਰ 'ਚ ਖਾਸ ਤੌਰ ਤੇ ਐਗਰੀਕਲਚਰ ਦਾ ਸਟਰਕਚਰ ਹੋਏ ਜਾਂ ਈਵਨ ਇੱਟਾਂ ਦੇ ਭੱਠਿਆਂ ਦੇ ਹਵਾਲੇ ਨਾਲ ਮੈਨੂੰ ਥੋੜਾ ਬਹੁਤ ਪਰਸਨਲ ਵੀ ਪਤਾ ਹੈ ਕਿ ਕਿਵੇਂ ਥੋੜੇ ਬਹੁਤ ਪੈਸੇ ਜਿਹੜੇ ਉਧਾਰ ਦਿੱਤੇ ਹੁੰਦੇ ਨੇ ਉਹਨਾਂ ਨੂੰ ਆਧਾਰ ਬਣਾ ਕੇ ਫਿਰ ਕਈ ਪੀੜ੍ਹੀਆਂ ਜਿਹੜੀਆਂ ਨੇ ਉਹ ਬੌਂਡਡ ਲੇਬਰ ਹੁੰਦੀ ਹੈ। ਉਹ ਜ਼ਬਰਦਸਤੀ ਮਜ਼ਦੂਰੀ ਕਰਦੇ ਨੇ। ਉਹਨਾਂ ਨੂੰ ਹੁੰਦਾ ਜੇ ਮੇਰੇ ਦਾਦੇ ਨੇ ਪੈਸੇ ਲਏ ਸੀ ਤੇ ਉਹ ਇੱਕ ਪਹਿਲਾਂ ਉਹ ਕਰਦਾ ਰਿਹਾ ਸਾਰੀ ਉਮਰ ਕੰਮ, ਫਿਰ ਮੁੰਡਾ ਕਰਦਾ ਰਿਹਾ, ਫਿਰ ਅੱਗੋਂ ਕਿੰਨੀਆਂ ਪੀੜ੍ਹੀਆਂ। ਇਹਨੂੰ ਜਿਹੜੀ ਹੈ ਬੌਂਡਡ ਸਲੇਵਰੀ ਕਹਿੰਦੇ ਨੇ ਜਾਂ ਜਬਰਨ ਮਜ਼ਦੂਰੀ। ਇਹ ਵੀ ਕਿਉਂਕਿ ਤੁਹਾਡੀ ਮਰਜ਼ੀ ਦੇ ਖਿਲਾਫ ਹੈ ਔਰ ਤੁਸੀਂ ਮਜਬੂਰ ਹੋ, ਤੁਹਾਡੇ ਕੋਲ ਕੋਈ ਚੋਇਸ ਨਹੀਂ, ਇਹਨੂੰ ਵੀ ਉਹਨਾਂ ਨੇ ਸਲੇਵਰੀ ਦੇ ਇੰਡੈਕਸ 'ਚ ਰੱਖਿਆ। ਤੀਸਰਾ ਹਿਊਮਨ ਟ੍ਰੈਫਿਕਿੰਗ, ਜਿਸ ਦੇ ਵਿੱਚ ਜਿਹੜੀ ਬੰਦਿਆਂ ਦੀ ਤਸਕਰੀ ਹੈ। ਹੁਣ ਜਿਸ ਤਰੀਕੇ ਦੇ ਨਾਲ ਜਿਹੜੇ ਅੱਜ ਏਜੰਟ ਵੀ ਜਿਹੜਾ ਕੰਮ ਕਰਦੇ ਨੇ, ਭਾਵੇਂ ਉਹਨਾਂ 'ਚੋਂ ਕੁਝ ਬੈਟਰ ਫਿਊਚਰ ਲਈ ਆਉਂਦੇ ਨੇ ਕਿ ਜੀ ਕਿਵੇਂ ਕੋਈ ਕੰਟੇਨਰ 'ਚ ਬਾੜ ਦਿੱਤੇ, ਕੋਈ ਕਿਵੇਂ ਕਰ ਦਿੱਤਾ, ਜਾਂ ਬੰਦੇ ਖਰੀਦ ਕੇ ਕਿਵੇਂ ਨੇਪਾਲ ਹੋਏ ਦੂਸਰੇ ਗਰੀਬ ਦੇਸ਼ ਜਿਹੜੇ ਨੇ ਉਹਨਾਂ 'ਚੋਂ ਬੰਦੇ ਛੋਟੀ ਉਮਰ ਦੇ ਬੱਚੇ 8-8 10-10 ਸਾਲ ਦੇ ਮਾਪਿਆਂ ਨੂੰ ਥੋੜੇ ਬਹੁਤ ਪੈਸੇ ਦੇ ਕੇ ਉਹ ਲੈ ਆਉਂਦੇ ਨੇ, ਉਹਨਾਂ ਨੂੰ ਫਿਰ ਉਹ ਕੰਟਰੋਲ ਕਰਦੇ ਨੇ ਔਰ ਉਹਨਾਂ ਬੱਚਿਆਂ ਨੂੰ ਕਿਤੇ ਘਰਾਂ 'ਚ ਮੁੰਡੂ ਰਖਾ ਦਿੱਤਾ ਹੈ, ਕਿਤੇ ਹੋਰ ਕੀਤਾ, ਉਹਦੀ ਵੀ ਤਨਖਾਹ ਦਾ ਇੱਕ ਮੋਟਾ ਹਿੱਸਾ ਲੈ ਰਹੇ ਹੁੰਦੇ ਨੇ। ਸੋ ਉਹਨੂੰ ਉਹਨਾਂ ਨੇ ਹਿਊਮਨ ਟ੍ਰੈਫਿਕਿੰਗ ਦੇ ਥੱਲੇ ਰੱਖਿਆ ਕਿ ਇਹ ਵੀ ਜਿਹੜੀ ਸਲੇਵਰੀ ਹੈ ਉਸ ਦਾ ਇੱਕ ਨੁਕਤਾ ਹੈ। ਔਰ ਚੌਥਾ ਸੈਕਸ ਟ੍ਰੇਡ, ਜਿਹਨੂੰ ਅਸੀਂ ਦੇਹ ਵਪਾਰ ਕਹਿੰਦੇ ਹਾਂ। ਔਰ ਦੁਨੀਆ ਦੇ ਵਿੱਚ ਕਿੰਨੇ ਮੰਦੇ ਭਾਗਾਂ ਦੀ ਗੱਲ ਹੈ ਕਿ 21ਵੀਂ ਸਦੀ 'ਚ ਪਹੁੰਚਣ ਦੇ ਬਾਵਜੂਦ ਇਹ ਦੇਹ ਵਪਾਰ ਔਰ ਉਹਦੇ 'ਚ ਵੀ ਦੇਹ ਵਪਾਰ 'ਚ ਵੀ ਅੱਗੋਂ ਬੱਚੇ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਦੇ ਨਾਲ ਪਹੁੰਚਾਇਆ ਜਾਂਦਾ ਹੈ ਔਰ ਇਹਨਾਂ ਦੀ ਗਿਣਤੀ ਵੱਧ ਰਹੀ ਹੈ। ਔਰ ਇਸ ਦੇ ਮਾਮਲੇ ਦੇ ਵਿੱਚ ਈਵਨ ਕੁਝ ਦੇਸ਼ ਇੰਨੇ ਕੁ ਨਟੋਰੀਅਸ ਨੇ ਜਿੱਥੇ ਜਿਵੇਂ ਥਾਈਲੈਂਡ ਵਰਗਾ ਮੁਲਕ ਹੈ ਜਿਨ੍ਹਾਂ ਦਾ ਟੂਰਿਜ਼ਮ ਟ੍ਰੇਡ ਹੈ, ਉਹਦੇ 'ਚ ਉਹੀ ਗਰੀਬ ਬੱਚਿਆਂ ਦੇ ਨਾਲ ਜਿਹੜੇ ਉਹ ਮਾੜੇ ਸਬੰਧਾਂ ਦੇ ਲਈ ਦੁਨੀਆ ਭਰ ਦੇ ਜਿਹੜੇ ਟੂਰਿਸਟ ਨੇ ਉੱਥੇ ਗਏ ਹੁੰਦੇ ਨੇ। ਸੋ ਇਹ ਜਿਹੜਾ ਦੇਹ ਵਪਾਰ ਹੈ ਇਹ ਵੀ ਕਿਉਂਕਿ ਬੱਚੀਆਂ ਉਹਨਾਂ ਨੂੰ ਘਰਾਂ 'ਚੋਂ ਜਿਹੜਾ ਜਾਂ ਚੁੱਕ ਲੈਂਦੇ ਨੇ ਜਾਂ ਉਹਨਾਂ ਨੂੰ ਪੈਸੇ ਦੇ ਕੇ ਲੈ ਲੈਂਦੇ ਨੇ ਗਰੀਬੀ ਦੇ ਮਾਰੇ ਮਾਪਿਓ ਤੋਂ। ਸੋ ਇਹਨਾਂ 4 ਕ੍ਰਾਈਟੇਰੀਆਜ਼ ਨੂੰ ਆਧਾਰ ਬਣਾ ਕੇ ਜਿਹੜਾ ਜਬਰਨ ਵਿਆਹ, ਜਬਰਨ ਮਜ਼ਦੂਰੀ, ਹਿਊਮਨ ਟ੍ਰੈਫਿਕਿੰਗ, ਸੈਕਸ ਟ੍ਰੇਡ, ਉਹਨਾਂ ਨੇ ਜਿਹੜਾ ਉਹ ਹਰ ਸਾਲਾਨਾ ਜਿਹੜੀ ਉਹਨਾਂ ਦੀ ਰਿਪੋਰਟ ਹੈ ਗਲੋਬਲ ਰਿਪੋਰਟ ਉਹ ਜਾਰੀ ਕਰਦੇ ਨੇ। ਔਰ ਇਸ ਵਾਰ ਉਹਨਾਂ ਨੇ 167 ਦੇਸ਼ਾਂ ਦੇ ਸਰਵੇ ਦੇ ਉੱਤੇ ਆਧਾਰਿਤ ਇਹਨਾਂ 4 ਪੁਆਇੰਟਸ ਦੇ ਉੱਤੇ ਆਪਣੀ ਰਿਪੋਰਟ ਰਿਲੀਜ਼ ਕੀਤੀ ਹੈ। ਔਰ ਜਿਹੜਾ ਅੱਜ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਜੀ, ਜਿਸ ਤਰੀਕੇ ਦੇ ਨਾਲ ਮੋਦੀ ਨੂੰ ਪਹਿਲਾਂ ਅਮਰੀਕਾ 'ਚ ਵੇਚਿਆ ਗਿਆ, ਹੁਣ ਆਸਟ੍ਰੇਲੀਆ 'ਚ ਵੇਚਿਆ ਗਿਆ, ਦੁਨੀਆ 'ਚ ਵੇਚਿਆ ਜਾ ਰਿਹਾ ਹੈ,
रेवोल्यूशनरी मैन, कैरिज्मेटिक मैन ऑफ द चेंज, भारत ग्रोइंग इकोनॉमी, पावरफुल इकोनॉमी। और दूसरा जी ਇਹ ਜਿਹੜੀ ਰਿਪੋਰਟ ਹੈ ਵਾਕ ਫਰੀ ਦੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੁਨੀਆ ਦੇ 167 ਦੇਸ਼ਾਂ ਜਿਨ੍ਹਾਂ 'ਚ ਉਹਨਾਂ ਨੇ ਸਰਵੇ ਕੀਤਾ ਹੈ, 3 ਕਰੋੜ 60 ਲੱਖ ਗੁਲਾਮ ਨੇ, ਸਲੇਵ ਨੇ ਇਹਨਾਂ 4 ਨੁਕਤਿਆਂ ਦੇ ਉੱਤੇ। ਔਰ ਇਹਨਾਂ 3 ਕਰੋੜ 60 ਲੱਖ ਗੁਲਾਮਾਂ 'ਚੋਂ 1 ਕਰੋੜ 40 ਲੱਖ ਭਾਰਤ ਦੇ ਵਿੱਚ ਨੇ ਜੀ। ਸੋ ਹੁਣ ਤੁਸੀਂ ਅੰਦਾਜ਼ਾ ਲਾਓ ਇਸ ਡੈਮੋਕ੍ਰੇਸੀ ਦਾ, ਇਸ ਲੋਕਤੰਤਰ ਦਾ, ਕਿ 3 ਕਰੋੜ 60 ਲੱਖ ਗੁਲਾਮਾਂ ਚੋਂ 1 ਕਰੋੜ 40 ਲੱਖ ਭਾਰਤ ਦੇ ਵਾਸੀ ਨੇ। ਹੁਣ 1 ਕਰੋੜ 40 ਲੱਖ ਜਿਹੜੇ ਆਲਮੋਸਟ 15 ਮਿਲੀਅਨ, ਦੁਨੀਆ ਦੇ ਕਿੰਨੇ ਦੇਸ਼ ਜਿਹੜੇ ਨੇ ਇਸ ਆਬਾਦੀ ਤੋਂ ਘੱਟ ਹੋਣਗੇ ਜਿੰਨੇ ਕਿ ਉੱਥੇ ਗੁਲਾਮ ਨੇ ਜੀ। ਔਰ ਨੰਬਰ 2 ਦੇ ਉੱਤੇ ਚੀਨ ਹੈ, ਪਰ ਨੰਬਰ 2 ਤੇ ਹੋਣ ਦੇ ਬਾਵਜੂਦ ਚੀਨ ਦੇ ਵਿੱਚ ਸਿਰਫ 30 ਲੱਖ ਇਹ ਸਲੇਵ ਨੇ ਇਸ ਇੰਡੈਕਸ ਦੇ ਮੁਤਾਬਕ। ਫਿਰ ਨੰਬਰ 3 ਤੇ ਪਾਕਿਸਤਾਨ ਜਾਂਦਾ, ਉਹਦਾ ਨੰਬਰ ਉਹਨਾਂ ਨੇ ਨਹੀਂ ਦਿੱਤਾ। 4 ਦੇ ਉੱਤੇ ਉਜ਼ਬੇਕਿਸਤਾਨ ਹੈ, 5 ਦੇ ਉੱਤੇ ਰੂਸ ਹੈ। ਹੁਣ ਭਾਰਤ ਇਹ ਜ਼ਰੂਰ ਇਸ ਦਾ ਪ੍ਰਾਈਡ ਲੈਣ ਜਿੱਥੇ ਉਹ ਆਪਣੇ ਆਪ ਨੂੰ ਵੇਚਦੇ ਨੇ, ਕਹਿਣ ਜੀ ਕਿ ਦੇਖੋ ਸਾਨੂੰ ਤਾਂ ਇਸ ਵਾਕ ਫਰੀ ਆਰਗੇਨਾਈਜੇਸ਼ਨ ਨੇ ਸਭ ਤੋਂ ਵੱਡੇ ਗੁਲਾਮਾਂ ਦਾ ਦੇਸ਼ ਕਿਹਾ ਹੈ, ਇਹਨੂੰ ਕਹਿੰਦੇ ਨੇ ਭਾਰਤ ਮਹਾਨ। ਸੋ ਇਹ ਇਹਨਾਂ ਦੀ ਕਰਤੂਤ ਹੈ, ਇਹ ਇਹਨਾਂ ਦੇ ਸਿਸਟਮ ਦੀ ਟਰੂਥ ਹੈ, ਇਹਨਾਂ ਦੀ ਡੈਮੋਕ੍ਰੇਸੀ ਹੈ। ਔਰ ਇਸ 67 ਸਾਲ ਬਾਅਦ ਅਖੌਤੀ ਆਜ਼ਾਦੀ ਦੇ ਜਿਹੜੇ ਇੰਨੀ ਵੱਡੀ ਗਿਣਤੀ 'ਚ 1 ਕਰੋੜ 40 ਲੱਖ ਗੁਲਾਮ ਜਿਹੜੇ ਨੇ ਉਸ ਮੁਲਕ ਦੇ ਵਿੱਚ ਵਸਦੇ ਨੇ ਜੀ। ਦੂਸਰੀ ਗੱਲ ਜਿਹੜੀ ਕਾਫੀ ਮੀਡੀਆ ਦੀ ਅੱਜ ਕੱਲ ਸੁਰਖੀਆਂ ਬਣਿਆ ਹੋਇਆ ਹੈ, ਔਰ ਪਿਛਲੇ ਜਦੋਂ ਤੋਂ ਹੁਣ ਪੁਲਿਸ ਐਕਸ਼ਨ ਉੱਤੇ ਸ਼ੁਰੂ ਹੋਇਆ ਹੈ, ਹੋਰ ਵੀ ਖਬਰਾਂ ਨੇ, ਹਰ ਮਿੰਟ ਬਾਅਦ ਖਬਰ ਚੱਲ ਰਹੀ ਹੈ। ਉਸ ਦਾ ਸਬੰਧ ਹਰਿਆਣੇ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਕਸਬੇ ਵਿਚਲੇ 7 ਲੋਕ ਆਸ਼ਰਮ ਦੇ ਨਾਲ ਹੈ, ਜਿੱਥੇ ਕਿ ਸੰਤ ਰਾਮਪਾਲ ਆਪਣੇ ਆਪ ਨੂੰ ਕਹਾਣ ਵਾਲਾ ਬੰਦਾ, ਉਸ ਜਿਸ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਨੇ ਵਾਰੰਟ ਗ੍ਰਿਫਤਾਰੀ ਕੱਢੇ ਨੇ ਜੀ, ਕੰਟੈਂਪਟ ਆਫ ਕੋਰਟ ਦੇ ਥੱਲੇ ਕਿ ਵੀ ਉਹ ਪੇਸ਼ ਨਹੀਂ ਹੋਇਆ ਜਾਂ ਹੁਕਮ ਅਦੂਲੀ ਦੇ ਥੱਲੇ। ਔਰ ਉਸ ਦੀ ਰੱਖਿਆ ਦੇ ਲਈ ਜਾਂ ਗ੍ਰਿਫਤਾਰੀ ਤੋਂ ਬਚਾਉਣ ਲਈ ਹਜ਼ਾਰਾਂ ਦੀ ਗਿਣਤੀ 'ਚ ਰਾਮਪਾਲ ਦੇ ਜਿਹੜੇ ਫਾਲੋਅਰ ਨੇ, ਚੇਲੇ ਚੇਲੀਆਂ, ਜਿਨ੍ਹਾਂ 'ਚ ਬਹੁਤ ਵੱਡੀ ਗਿਣਤੀ 'ਚ ਬੀਬੀਆਂ ਔਰ ਬੱਚੇ ਸ਼ਾਮਲ ਨੇ, ਕਈ ਦਿਨਾਂ ਤੋਂ ਉੱਥੇ ਉਹ ਪੜਾ ਕਰਕੇ ਬੈਠੇ ਨੇ, ਆਸ਼ਰਮ ਦੇ ਅੰਦਰ ਵੀ ਬਾਹਰ ਵੀ। ਔਰ ਰਿਪੀਟਡ ਜਿਹੜੇ ਕੋਰਟ ਨੇ ਵਾਰ-ਵਾਰ ਹਰਿਆਣਾ ਸਰਕਾਰ ਦੀ ਨੂੰ ਰਗੜਾ ਦਿੱਤਾ ਹੈ ਕਿ ਭਾਈ ਤੁਸੀਂ ਕਰ ਕਿਉਂ ਨਹੀਂ ਰਹੇ, ਅਦਾਲਤ ਦੇ ਹੁਕਮਾਂ ਦੀ ਕਿਉਂ ਨਹੀਂ ਤਾਮੀਰ ਹੋ ਰਹੀ। ਔਰ ਜਿਹੜੀਆਂ ਅਖੀਰਲੀਆਂ ਖਬਰਾਂ ਆਈਆਂ ਨੇ ਉਸ ਵੇਲੇ ਤੱਕ ਪੁਲਿਸ ਨੇ ਜਿਹੜਾ ਪਹਿਲਾਂ ਤਾਂ ਮੀਡੀਆ ਵਾਲਿਆਂ ਦੀ ਮਾਰ ਕੁਟਾਈ ਕੀਤੀ ਚੰਗੀ ਤਰ੍ਹਾਂ, ਕਿਉਂਕਿ ਜਦੋਂ ਪੁਲਿਸ ਨੇ ਧੱਕੇਸ਼ਾਹੀ ਕਰਨੀ ਹੈ ਤੇ ਜੇ ਮੀਡੀਆ ਹੁਣ ਅੱਜ ਕੱਲ 24 ਆਵਰ ਹਰ ਮਿੰਟ ਦੀ ਖਬਰ ਚੱਲ ਰਹੀ ਹੈ, ਸੋ ਜ਼ਾਹਰ ਹੈ ਕਿ ਉਹ ਨਹੀਂ ਚਾਹੁੰਦੇ ਕਿ ਹਕੀਕਤ ਬਾਹਰ ਆਏ। ਪਰ ਜਿਹੜੀਆਂ ਹੁਣ ਤੱਕ ਦੀਆਂ ਮੀਡੀਆ ਖਬਰਾਂ ਆਈਆਂ ਨੇ ਉਹਨਾਂ ਮੁਤਾਬਕ ਉਸ ਐਕਸ਼ਨ ਦੇ ਵਿੱਚ 200 ਦੇ ਕਰੀਬ ਲੋਕ ਜ਼ਖਮੀ ਨੇ, ਹਸਪਤਾਲ ਜਿਹੜੇ ਲਾਗਲੇ ਨੇ ਉਹ ਭਰੇ ਹੋਏ ਨੇ। ਔਰ ਪੁਲਿਸ ਨੇ ਕਿਹਾ ਜੀ ਅੰਦਰੋਂ ਗੋਲੀ ਚੱਲੀ, ਕੁਛ ਇਹ ਹੈ ਜੀ ਕਿ ਅੰਦਰੋਂ ਕਾਕਟੇਲ, ਦੂਜੇ ਫਾਇਰ ਬੰਬ ਆਏ। ਔਰ ਜਿਹੜੀ ਲੋਕਾਂ ਦਾ ਕਹਿਣਾ ਹੈ ਵੀ ਪੁਲਿਸ ਨੇ ਬਿਨਾਂ ਵਾਰਨਿੰਗ ਤੋਂ ਜਿਹੜਾ ਹੈ ਉਹ ਜ਼ਿਆਦਤੀ ਕੀਤੀ ਹੈ। ਮੀਡੀਆ ਨੂੰ ਤਾਂ ਉਹਨਾਂ ਨੇ ਮਾਰਿਆ ਹੀ ਮਾਰਿਆ। ਪਹਿਲਾਂ ਇਹ ਕਿਹਾ ਗਿਆ ਜੀ ਮੀਡੀਆ ਦੇ ਖਿਲਾਫ ਉਹਨਾਂ ਨੇ ਐਕਟ ਕੀਤਾ, ਪਰ ਹੁਣ ਸਾਹਮਣੇ ਆ ਰਿਹਾ ਈਵਨ ਐਕਸ ਜਿਹੜਾ ਚੀਫ ਮਿਨਿਸਟਰ ਹਰਿਆਣੇ ਦਾ ਹੁੱਡਾ, ਉਹਨੇ ਵੀ ਕੰਡੈਮ ਕੀਤੇ ਕਿ ਮੀਡੀਆ ਦੇ ਉੱਤੇ ਅਟੈਕ ਹੋਇਆ। ਫਿਰ ਇਹ ਆਇਆ ਕਿ ਜੀ ਪੁਲਿਸ ਅੰਦਰ ਗਈ ਔਰ 40-50 ਜਿਹੜੇ ਉਹਦੇ ਚੇਲੇ ਸੀ ਉਹ ਆਪਣੇ ਆਪ ਨੂੰ ਮਿੱਟੀ ਦੇ ਤੇਲ ਨਾਲ ਉਹਨਾਂ ਨੇ ਲਪੇਟ ਲਿਆ ਸੀ ਔਰ ਉਹ ਆਪਣੇ ਆਪ ਨੂੰ ਸੈਲਫ ਇਮੋਲੇਟ ਕਰਨ ਲੱਗੇ ਸੀ, ਅੱਗ ਲਾ ਕੇ ਸਾੜਨ ਲੱਗੇ ਸੀ, ਔਰ ਅਸੀਂ ਉਹਨਾਂ ਨੂੰ ਰੋਕਿਆ। ਹੁਣ ਪਹਿਲੇ ਕੁਝ ਦਿਨ ਤਾਂ ਮੈਂ ਇਹਦਾ ਨੋਟਿਸ ਵੀ ਨਹੀਂ ਲਿਆ, ਹਾਲਾਂਕਿ ਮੈਨੂੰ ਯਾਦ ਹੈ ਹੀਜ਼ੀ ਥੋੜਾ ਬਹੁਤ ਧੁੰਦਲਾ ਜਿਹਾ ਕਿ ਕੁਝ ਸ਼ਾਇਦ ਮਹੀਨੇ ਪਹਿਲਾਂ ਜਾਂ ਕੋਈ ਇਸ ਕਿਸਮ ਦੀ ਵੀ ਖਬਰ ਸੀ ਕਿ ਰਾਮਪਾਲ ਨੇ ਕਿਵੇਂ ਬਾਣੀ ਨੂੰ ਮਿਸਕੋਟ ਕੀਤਾ ਜਾਂ ਕੀ ਹੈ, ਪਰ ਉਹ ਮੈਨੂੰ ਕਿਉਂਕਿ ਯਾਦ ਵੀ ਨਹੀਂ ਹੈ ਤੇ ਮੇਰੇ ਕੋਲ ਕੋਈ ਇੰਨਾ ਵਕਤ ਵੀ ਨਹੀਂ ਸੀ ਕਿ ਮੈਂ ਦੇਖਦਾ ਵੀ ਕੀ ਸੀ। ਲੇਕਿਨ ਇੱਕ ਗੱਲ ਜ਼ਾਹਰ ਹੈ ਵੀ ਇਹ ਰਾਮਪਾਲ ਜਿਹੜਾ ਕਿ ਡਿਪਲੋਮਾ ਹੋਲਡਰ ਇੰਜੀਨੀਅਰ ਕੁਝ ਸਾਲ ਪਹਿਲਾਂ ਤੱਕ ਰਿਹਾ ਜੀ, ਇਹ ਆਪਣੇ ਆਪ ਨੂੰ ਕਬੀਰ ਪੰਥੀ ਕਹਿੰਦਾ ਔਰ ਸਬੰਧ ਇਹਦਾ ਹਰਿਆਣੇ ਦੇ ਨਾਲ ਹੀ ਹੈ, ਕਿਸਾਨਾਂ ਦੇ ਪਰਿਵਾਰ ਨਾਲ ਸੰਬੰਧਿਤ ਹੈ। ਹੋ ਸਕਦਾ ਹੈ ਜਿਹੜਾ ਕਬੀਰ ਜੀ ਦਾ ਪ੍ਰੋਫੈਸ਼ਨ ਸੀ, ਟ੍ਰੇਡ ਸੀ, ਜੁਲਾਇਆ ਪਰਿਵਾਰ ਹੋਏ ਉਹਦੇ ਥੱਲੇ ਉਹਨੇ ਆਪਣੇ ਆਪ ਨੂੰ ਬਿਲਡ ਕੀਤਾ ਜਾਂ ਕੋਈ ਹੋਰ ਵੀ ਹੋਏ। ਲੇਕਿਨ ਇਹ ਇੱਕ ਡਿਪਲੋਮਾ ਹੋਲਡਰ ਇੰਜੀਨੀਅਰ ਨੌਕਰੀ ਕਰਦਾ ਸੀ ਔਰ ਉੱਥੋਂ ਜਿਵੇਂ ਮੀਡੀਆ ਰਿਪੋਰਟਸ ਨੇ ਕਿ ਜੀ ਜਿਹੜਾ ਗੈਰ ਜ਼ਿੰਮੇਵਾਰੀ ਕਰਕੇ ਨੌਕਰੀਆਂ ਕੱਢ ਦਿੱਤਾ। ਪਰ 18-20 ਸਾਲ ਪਹਿਲਾਂ ਇਹ ਕਿਸੇ ਐਸੇ ਬੰਦੇ ਦੇ ਸੰਪਰਕ 'ਚ ਆਇਆ ਜਿਹਨੇ ਉਹਨੂੰ ਥੋੜੀ ਬਹੁਤ ਅਧਿਆਤਮ ਦੀ ਚੇਟਕ ਲਾਈ
ਔਰ ਫਿਰ ਉਹਨੂੰ ਲੱਗਿਆ ਕਿ ਮੈਂ ਕਬੀਰ ਜੀ ਦਾ ਅਵਤਾਰ ਹਾਂ ਔਰ ਜਿਸ ਤਰੀਕੇ ਦੇ ਨਾਲ ਉਹਨੇ ਆਪਣਾ ਇਹ ਕੰਮ ਸ਼ੁਰੂ ਕੀਤਾ, ਇਹ ਅੱਜ ਜੇ ਹਜ਼ਾਰਾਂ ਔਰਤਾਂ ਔਰ ਬੱਚੇ ਔਰ ਬੰਦੇ ਜਿਹੜੇ ਨੇ ਉਹਦੀ ਪ੍ਰੋਟੈਕਸ਼ਨ ਦੇ ਲਈ ਨੇ ਜਾ ਰਹੇ, ਉਹਦਾ ਸੌਦਾ ਜ਼ਰੂਰ ਵਿਕਿਆ ਜੀ। ਪਰ ਜਿਹੜੀ ਗੱਲ ਦੀ ਔਰ ਕੁਝ ਸਾਨੂੰ ਇਹਦੇ ਤੇ ਲਿਖਤਾਂ ਵੀ ਆਈਆਂ ਨੇ ਤੇ ਮੈਂ ਉਹਨਾਂ ਨੂੰ ਤਾਂ ਨਹੀਂ ਅਜੇ ਵੇਰਵੇ ਦੇ ਨਾਲ ਦੇਖਿਆ ਲਿਖਤਾਂ ਨੂੰ, ਪਰ ਜਿੰਨਾ ਕੁ ਆਇਆ ਬਹੁਤ ਸਾਰੇ ਇਸ ਦਾ ਕੰਪੈਰੀਜ਼ਨ ਜਿਹੜਾ ਹੈ ਉਹ ਜੂਨ 84 ਨਾਲ ਵੀ ਕਰ ਰਹੇ ਨੇ ਕਿ ਜੀ ਹੁਣ ਇੱਥੇ ਇੰਨਾ ਹੋਇਆ, ਇੰਨੀਆਂ CRPF ਦੀਆਂ ਕੰਪਨੀਆਂ ਵੇਟ ਕਰ ਰਹੀਆਂ, ਇੰਨੀ ਪੁਲਿਸ ਕਰ ਰਹੀ ਹੈ, ਵਾਰਨਿੰਗਸ ਦਿੱਤੀਆਂ ਜਾ ਰਹੀਆਂ ਵੀ ਜੂਨ 84 ਦੇ ਵਿੱਚ ਤਾਂ ਫੌਜ ਆਈ, ਉਹਨਾਂ ਨੇ ਇੱਕ ਰਾਤ ਦੇ ਵਿੱਚ ਅਗਲੀ ਰਾਤ ਟੈਂਕ ਤੋਪਾਂ ਚੜਾ ਦਿੱਤੇ ਕਿ ਵੀ ਇਹ ਤਰੀਕਾ ਇੱਥੇ ਕਿਵੇਂ ਵਰਤਿਆ ਜਾ ਰਿਹਾ ਜਾਂ ਕੀ ਹੈ। ਪਰ ਮੈਂ ਇਸ ਡੀਟੇਲ 'ਚ ਗਏ ਬਿਨਾਂ ਮੈਂ ਇਹਨੂੰ ਇੱਕ ਹੋਰ ਐਂਗਲ ਤੋਂ ਵੀ ਦੇਖਦਾ ਕਿ ਇਹ ਟਕਰਾਅ ਜਾਂ ਜਿਸ ਕਿਸਮ ਦਾ ਹੁਣ ਯੂਜ਼ ਆਫ ਫੋਰਸ ਵੀ ਕੀਤਾ ਜਾ ਰਿਹਾ, ਪਹਿਲੀ ਗੱਲ ਤਾਂ ਅਦਾਲਤਾਂ ਦੇ ਹਵਾਲੇ ਨਾਲ ਵੀ ਸਾਨੂੰ ਇਹ ਦੇਖਣਾ ਪਏਗਾ ਕਿ ਕੀ ਜਿਵੇਂ ਪਾਕਿਸਤਾਨ ਦੀ ਇੱਕ ਅਦਾਲਤ ਨੇ ਪਿਛਲੇ ਦਿਨਾਂ 'ਚ ਜਿਹੜਾ ਇੱਕ ਬੜਾ ARY ਦਾ ਕਾਫੀ ਵੱਡਾ ਔਰ ਚੰਗਾ ਪੱਤਰਕਾਰ ਰਿਹਾ ਮੁਸ਼ੱਵਰ ਲੁਕਮਾਨ ਜੀ, ਉਹਨੇ ਕੋਈ ਜਿਹੜਾ ਜੱਜਾਂ ਦੀ ਕਰਪਸ਼ਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਪਰਮਾਨੈਂਟਲੀ ਉਹ ਚੈਨਲ ਨੂੰ ਵੀ ਕਿਹਾ, ਉਹਨੂੰ ਕਿੰਨੇ ਸਾਲ ਲਈ ਬੰਦ ਕਰਤਾ ਕਿ ਉਹ ਮੀਡੀਆ 'ਚ ਨਹੀਂ ਆ ਸਕਦਾ, ਉਹਦਾ ਜਿਹੜਾ ਸ਼ੋਅ ਹੈ ਉਹ ਵੀ ਆਫ ਦਾ 에ਅਰ ਹੋ ਗਿਆ ਜੀ। ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਜੁਡੀਸ਼ਰੀ ਪਿਛਲੀ ਜਿਹੜੇ ਸਰਕਾਰ ਦੇ ਵੇਲੇ ਹੀ ਕਾਫੀ ਐਗਰੈਸਿਵ ਹੋ ਗਈ ਸੀ ਕਈ ਮਾਮਲਿਆਂ 'ਚ, ਜਿਹੜੀਆਂ ਈਵਨ ਇਹਨਾਂ ਦੀ ਪਾਵਰਸ ਦੀ ਡਿਵੀਜ਼ਨ ਹੈ ਲੈਜਿਸਲੇਚਰ ਦੀ ਔਰ ਜੁਡੀਸ਼ਰੀ ਦੀ, ਉਹਨੂੰ ਵੀ ਲੱਗਦਾ ਸੀ ਵੀ ਓਵਰਰਾਈਡ ਕਰ ਰਹੇ ਨੇ। ਔਰ ਮੈਂ ਸਮਝਦਾ ਵੀ ਕੁਝ ਹਾਲਾਤਾਂ 'ਚ ਸਿਰਫ ਇਹਨੂੰ ਇੱਕ ਪ੍ਰੈਸਟੀਜ ਇਸ਼ੂ ਬਣਾ ਕੇ ਕਿ ਜੀ ਅਦਾਲਤ, ਜੇ ਉਹੀ ਅਦਾਲਤੀ ਸਿਸਟਮ ਇੰਨਾ ਹੀ ਤੁਹਾਡਾ ਫੇਅਰ ਹੈ ਤੇ ਅਮਿਤ ਸ਼ਾਹ, ਨਰਿੰਦਰ ਮੋਦੀ, ਨਵੰਬਰ 84 ਦੇ ਜਗਦੀਸ਼ ਟਾਈਟਲਰ, ਸਜਨ ਕੁਮਾਰ, HKL ਭਗਤ ਮਰ ਗਿਆ, ਰਾਜੀਵ ਗਾਂਧੀ ਤੋਂ ਲੈ ਕੇ ਮੋਦੀ ਤੱਕ ਇਹ ਸਾਰੇ ਕਿਵੇਂ ਆਫ ਦਾ ਹੁੱਕ ਨੇ। ਔਰ ਹੁਣ ਉਹ ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਸੀ, ਸਭ ਤੋਂ ਵੱਡਾ ਕਾਤਲ ਹੈ, ਉਹ ਜਿਹੜੀ ਸੁਪਰੀਮ ਕੋਰਟ ਦਾ ਸਪੈਸ਼ਲ ਕੋਰਟ ਉਹਦੇ ਤੇ ਕਰ ਰਿਹਾ ਹੈ ਕਤਲ ਕੇਸ 2 ਉਹਦੇ ਤੇ ਨੇ, ਉਹਨਾਂ ਨੇ ਉਹਨੂੰ ਪਰਮਾਨੈਂਟ ਦੇ ਦਿੱਤੀ ਹੈ ਐਬਸੈਂਸ ਦਾ ਹੱਕ ਕਿ ਜੀ ਜਦੋਂ ਅਸੀਂ ਕਦੇ ਚਾਹਾਂਗੇ ਤੁਹਾਨੂੰ ਬੁਲਾਵਾਂਗੇ, ਤੁਹਾਨੂੰ ਆਉਣ ਦੀ ਲੋੜ ਹੀ ਨਹੀਂ। ਹੁਣ ਇੱਕ ਪਾਸੇ ਇੱਕ ਜਿਹੜਾ ਨੋਨ ਮਰਡਰਰ ਹੈ ਉਸ ਨੂੰ ਤਾਂ ਤੁਸੀਂ ਆਫ ਦਾ ਹੁੱਕ ਕਰ ਰਹੇ ਹੋ। ਸੋ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਇਹ ਸਾਰੇ ਦੇ ਪਿੱਛੇ ਹੋਰ ਕੀ ਹੋ ਸਕਦਾ। ਹਾਂ, ਇੱਕ ਗੱਲ ਇਹਦੇ ਚੋਂ ਮੈਨੂੰ ਜ਼ਰੂਰ ਪਿਕ ਹੋਈ ਕਿ ਵੀ ਇਹ ਜਿਹੜੀ ਹੁਣ ਹਰਿਆਣੇ ਦੇ ਵਿੱਚ ਜਿਹੜਾ ਬਹੁਤ ਵੱਡਾ ਤਬਕਾ ਹੈ, ਖਾਸ ਤੌਰ ਤੇ ਕਿਸਾਨਾਂ ਦਾ ਜਿਨ੍ਹਾਂ ਨੂੰ ਜਾਟ ਕਿਹਾ ਜਾਂਦਾ ਹੈ, ਉਹ ਆਰੀਆ ਸਮਾਜੀ ਨੇ। ਦਿਆਨੰਦ ਜਿਹੜਾ ਗੁਜਰਾਤ ਦੇ ਵਿੱਚ ਜੰਮਿਆ, ਉਹਨੂੰ ਜ਼ਿਆਦਾ ਆਧਾਰ ਪੰਜਾਬੀ ਹਿੰਦੂਆਂ 'ਚ ਮਿਲਿਆ, ਲਹਿੰਦੇ ਪੰਜਾਬ ਦੇ, ਔਰ ਅੱਜ ਤੱਕ ਵੀ ਆਰੀਆ ਸਮਾਜੀ ਸਾਡਾ ਵਾਹੀ ਆਰੀਆ ਸਮਾਜੀਆਂ ਨਾਲ ਜੀ, ਜਿਨ੍ਹਾਂ ਨੇ ਬਿਲਕੁਲ ਪੰਜਾਬੀ ਸੂਬੇ ਦਾ ਵੀ ਗੁਲਜ਼ਾਰੀ ਲਾਲ ਨੰਦਾ ਹੋਏ, ਇਹ ਯਸ਼, ਵਰਿੰਦਰ, ਪ੍ਰਤਾਪ, ਮਿਲਾਪ, ਇਹ ਸਾਰੇ ਆਰੀਆ ਸਮਾਜੀ ਸੀ। ਉਹ ਹਰਿਆਣੇ ਦੇ ਵਿੱਚ ਜਿਹੜਾ ਕਾਫੀ ਵੱਡਾ ਇਹ ਜਾਟ ਤਬਕਾ ਹੈ, ਇਹ ਆਰੀਆ ਸਮਾਜ ਦੇ ਪ੍ਰਭਾਵ ਥੱਲੇ ਆਇਆ। ਇਹੀ ਕਾਰਨ ਹੈ ਕਿ ਈਵਨ ਕੱਲਾ ਹਰਿਆਣਾ ਨਹੀਂ, ਵੈਸਟਰਨ ਯੂਪੀ ਦਾ ਵੀ ਚੌਧਰੀ ਚਰਨ ਸਿੰਘ ਜਿਹੜਾ ਪ੍ਰਾਈਮ ਮਿਨਿਸਟਰ ਵੀ ਰਿਹਾ ਇੱਕ ਪੀਰੀਅਡ 'ਚ, ਇੰਨਾ ਸਿੱਖਾਂ ਲਈ ਨਫ਼ਰਤ ਨਾਲ ਭਰਿਆ ਹੁੰਦਾ ਸੀ। ਔਰ ਇਹੀ ਹਾਲ ਹਰਿਆਣੇ ਦੇ ਵੀ ਕੁਝ ਹਿੱਸੇ ਦਾ ਰਿਹਾ। ਚੌਧਰੀ ਬੰਸੀ ਲਾਲ ਜੀ, ਉਹਦਾ ਹਾਲ ਇਹ ਹੁੰਦਾ ਸੀ ਕਿ ਵੀ ਜੇ ਉਹਦੇ ਕੋਲ ਕੋਈ ਸਿੱਖ ਉਹਦੇ ਹਲਕੇ ਦਾ ਵੀ ਸਿਫਾਰਿਸ਼ ਲਈ ਗਿਆ ਤੇ ਉਹ ਉਹਨੂੰ ਅੰਦਰੋਂ ਕੱਢ ਦਿੰਦਾ ਸੀ ਤੇ ਉਹ ਕਹਿੰਦਾ ਸੀ ਮੇਰੇ ਪਾਸ ਉਹ ਲਾਓ ਜਿਸਨੇ ਜਾਟਨੀ ਦਾ दूध पिया हो जी। ਸੋ ਜ਼ਾਹਰ ਹੈ ਵੀ ਇਸ ਕਦਰ ਨਫ਼ਰਤ ਰਹੀ। ਸੋ ਇਹ ਜਿਹੜਾ ਰਾਮਪਾਲ ਹੈ, ਇਸ ਦੀ ਪਹਿਲੀ ਟੱਕਰ ਜਾਂ ਜਿਹੜੀ ਇਹ ਸਾਰਾ ਜਿਸ ਦੇ ਥੱਲੇ ਕੋਰਟ ਨੇ ਹੁਣੇ ਆਰਡਰ ਕੱਢਿਆ ਜੀ ਪੇਸ਼ ਕਿਉਂ ਨਹੀਂ ਹੋਇਆ, ਇਹਦੀ ਸ਼ੁਰੂਆਤ ਹੋਈ 2006 ਦੇ ਵਿੱਚ ਕਿ ਇਹ ਸਤਲੋਕ ਆਸ਼ਰਮ ਦੇ ਵਿੱਚ ਰਾਮਪਾਲ ਦੇ ਚੇਲੇ, ਜ਼ਾਹਰ ਹੈ ਕਬੀਰਪੰਥੀ ਜਦੋਂ ਕਿਹਾ ਜਾਂਦਾ ਤੇ ਇਹਨਾਂ 'ਚ ਦਲਿਤ ਜਾਂ OBC ਜਿਨ੍ਹਾਂ ਨੂੰ ਅੱਜ ਕਿਹਾ ਜਾਂਦਾ ਹੈ ਉਹਨਾਂ ਦੀ ਗਿਣਤੀ ਹੋਏਗੀ। ਸੋ ਬੈਲਟ ਇਹ ਸਾਰੀ ਜਾਟ ਬੈਲਟ ਹੈ। ਔਰ ਇਹਦੇ ਖਿਲਾਫ ਜਿਹੜੇ ਆਰੀਆ ਸਮਾਜੀ ਸਪੋਰਟਰ ਸੀ, ਔਰ ਈਵਨ ਟ੍ਰਿਬਿਊਨ ਦੀ ਖਬਰ ਹੀ ਇਹ ਸੀ ਉਦੋਂ ਕਿ ਕਲੈਸ਼ ਬਿਟਵੀਨ ਰਾਮਪਾਲਸ ਫਾਲੋਅਰਸ ਐਂਡ ਆਰੀਆ ਸਮਾਜ ਸਪੋਰਟਰਸ ਓਵਰ ਸ਼ਿਫਟਿੰਗ ਆਫ ਕਰੋਂਥਾ ਸਤਲੋਕ ਆਸ਼ਰਮ ਰਿਜ਼ਲਟਸ ਇਨ ਦਾ ਡੈਥ ਆਫ ਅ ਪਰਸਨ। ਜਿਹੜਾ ਪਹਿਲਾ ਕਤਲ ਕੇਸ ਤੇ ਰਜਿਸਟਰ ਹੋਇਆ ਉਹ ਇਸ ਥਾਂ ਦੇ ਉੱਤੇ ਆਰੀਆ ਸਮਾਜੀਆਂ ਦੇ ਵਿੱਚ ਔਰ ਇਹਨਾਂ ਦੇ ਵਿੱਚ ਟਕਰਾਅ ਥੱਲੇ ਹੋਇਆ ਜੀ। ਹੁਣ ਇਹ ਗੱਲ ਅਹਿਮੀਅਤ ਵਾਲੀ ਹੈ ਕਿਉਂਕਿ ਮੀਡੀਆ ਸੱਚ ਤੱਕ ਜਾਣਾ ਨਹੀਂ ਚਾਹੁੰਦਾ। ਐਸੀ ਕਿਹੜੀ ਗੱਲ ਉਹ ਕਹਿੰਦਾ ਕਿਉਂਕਿ ਉਹ ਦਿਆਨੰਦ ਦੇ ਖਿਲਾਫ ਬੋਲੇ ਜੀ। ਹੁਣ ਜ਼ਾਹਰ ਹੈ ਕਿ ਦਿਆਨੰਦ ਉਹ ਹੈ ਜਿਹਨੇ ਸਤਿਆਰਥ ਪ੍ਰਕਾਸ਼, ਗੁਰੂ ਨਾਨਕ ਸਾਹਿਬ, ਸਿੱਖ ਗੁਰੂਆਂ ਬਾਰੇ, ਹਜ਼ਰਤ ਮੁਹੰਮਦ ਸਾਹਿਬ, ਕ੍ਰਿਸਚੀਅਨਿਟੀ ਬਾਰੇ ਬਹੁਤ ਕੁਝ ਉਹਨੇ ਨੈਗੇਟਿਵ ਕਿਹਾ ਹੈ।
ਔਰ ਇਹ ਈਵਨ ਗਾਂਧੀ ਵਰਗਾ ਬੰਦਾ ਵੀ ਜਿਹੜਾ ਕਿ ਪੂਰਾ ਸ਼ੰਕਰਾ ਤੋਂ ਬਾਅਦ ਵੱਡਾ ਹਿੰਦੂ ਹੋਇਆ, ਜਿਹਨੇ ਹਿੰਦੂ ਧਰਮ ਨੂੰ ਵਾਪਸ ਲਿਆਂਦਾ, ਉਹਨੇ ਵੀ ਸਤਿਆਰਥ ਪ੍ਰਕਾਸ਼ ਬਾਰੇ ਇਹ ਕਿਹਾ ਕਿ इससे ज्यादा निराशाजनक पुस्तक मैंने दूसरा नहीं पढ़ा है। ये ਉਹਦੇ ਗਾਂਧੀ ਦੇ ਐਗਜ਼ੈਕਟ ਵਰਡਸ ਨੇ। ਹੁਣ ਜ਼ਾਹਰ ਹੈ ਕਿ ਇਹ ਸਟਰਗਲ ਦੀ ਬਿਗਨਿੰਗ ਕੋਈ ਇਹ ਨਹੀਂ ਹੈ ਕੰਟੈਂਪਟ ਕੋਰਟ ਤਾਂ ਹੁਣ ਸ਼ੁਰੂ ਕੀਤਾ ਜੀ, ਕੋਰਟ ਨਹੀਂ ਮੰਨਿਆ, ਇਹਦੀ ਸ਼ੁਰੂਆਤ ਇਹ ਹੈ। ਪਰ ਕੋਈ ਵੀ ਤਹਿ ਤੱਕ ਜਾ ਕੇ ਇਸ ਸਾਰੀ ਕਹਾਣੀ ਨੂੰ ਬਾਹਰ ਨਹੀਂ ਲਿਆ ਰਿਹਾ ਹੈ ਕਿ ਇੱਕ ਸਧਾਰਨ ਵਰਗ ਚੋਂ ਜੇ ਕੋਈ ਬੰਦਾ ਜਿਹਨੂੰ ਦਿਆਨੰਦ ਨੂੰ ਇਹਨਾਂ ਨੇ ਮਹਰਸ਼ੀ ਔਰ ਇਹ ਡੀਏਵੀ ਕਾਲਜ, ਡੀਏਵੀ ਸਕੂਲ, ਇੱਕ ਪੂਰਾ ਐਮਪਾਇਰ ਖੜਾ ਕੀਤਾ ਹੋਇਆ, ਉਹੀ ਜਨਸੰਘੀ ਆਰੀਆ ਸਮਾਜੀ ਪੰਜਾਬ ਚ ਭਾਰਤੀ ਜਨਸੰਘ ਦੇ ਥੱਲੇ ਜੀ, ਜਿਹੜੇ 1969 ਦੇ ਵਿੱਚ ਇਸ ਲਈ ਸਰਕਾਰ ਉਹਨਾਂ ਨੇ ਤੋੜ ਦਿੱਤੀ ਸੀ, ਅਕਾਲੀਆਂ ਦੇ ਨਾਲ ਕੋਲੀਸ਼ਨ ਸੀ ਤੇ 1969 ਚ 500 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਸੋ ਅਕਾਲੀਆਂ ਨੇ ਫੈਸਲਾ ਕੀਤਾ, ਪੰਜਾਬ ਸਰਕਾਰ ਨੇ ਕਿ ਵੀ ਅਸੀਂ ਗੁਰੂ ਨਾਨਕ ਯੂਨੀਵਰਸਿਟੀ ਬਣਾਣੀ ਹੈ, ਜਿਹੜੀ ਬਣੀ। ਔਰ ਇਹਨਾਂ ਨੇ ਕਿਹਾ ਕਿ ਜੀ ਜੇ ਤੁਸੀਂ ਗੁਰੂ ਨਾਨਕ ਯੂਨੀਵਰਸਿਟੀ ਬਣਾਣੀ ਹੈ ਤੇ ਫਿਰ ਸਵਾਮੀ ਦਿਆਨੰਦ ਦੇ ਨਾਂ ਤੇ ਜਲੰਧਰ ਚ ਵੀ ਦਿਆਨੰਦ ਯੂਨੀਵਰਸਿਟੀ ਬਣਾਓ। ਔਰ ਉਸ ਵੇਲੇ ਸੁਖਜਿੰਦਰ ਸਿੰਘ ਚੀਫ ਮਿਨਿਸਟਰ ਹੁੰਦਾ ਸੀ, ਉਹਨੇ ਵੀ ਕਿਹਾ ਔਰ ਦੂਜਿਆਂ ਨੇ ਅਕਾਲੀਆਂ ਨੇ ਵੀ ਕਿਹਾ ਵੀ ਦਿਆਨੰਦ ਜੰਮਿਆ ਗੁਜਰਾਤ ਚ ਜੀ, ਜੇ ਤੁਸੀਂ ਯੂਨੀਵਰਸਿਟੀ ਬਣਾਣੀ ਹੈ ਤਾਂ ਜਾ ਕੇ ਗੁਜਰਾਤ ਚ ਬਣਾਓ, ਪੰਜਾਬ ਚ ਦੀ ਕੋਈ ਥਾਂ ਨਹੀਂ ਹੈ। ਸੋ ਇਹ ਮੇਰੇ ਲਈ, ਬਾਕੀ ਤਾਂ ਖਬਰਾਂ ਸਾਰੇ ਪੜ੍ਹ ਹੀ ਰਹੇ ਨੇ, ਸੁਣ ਹੀ ਰਹੇ ਨੇ, ਮੈਂ ਸਮਝਦਾ ਵੀ ਇਸ ਬਾਰੇ ਜੇ ਸਾਡੇ ਕੋਈ ਵੀ ਸਾਡਾ ਦਰਸ਼ਕ ਜਾਂ ਸਰੋਤਾ ਹੈ ਫਰਦਰ ਔਰ ਜਿਹੜੇ ਕੋਈ ਹਰਿਆਣੇ ਚ ਬੈਠੇ ਨੇ ਜਿਹੜੇ ਗਰਾਊਂਡ ਲੈਵਲ ਦੀ ਹਕੀਕਤ ਨੂੰ ਸਮਝਦੇ ਹੋਣ ਤਾਂ ਮੇਰੀ ਇਸ ਨੁਕਤੇ 'ਚ ਦਿਲਚਸਪੀ ਹੈ ਕਿ ਜੇ ਆਰੀਆ ਸਮਾਜੀ ਉਹਨਾਂ ਦੀ ਸਾਰੀ ਬਿਊਰੋਕ੍ਰੇਸੀ ਔਰ ਈਵਨ ਜੁਡੀਸ਼ਰੀ ਦਾ ਇੱਕ ਹਿੱਸਾ ਹੈ, ਕਿਉਂਕਿ 2006 ਦੇ ਕੇਸ ਨੂੰ ਹੀ ਲੈ ਕੇ ਫਿਰ 2014 ਚ ਇੱਕ ਟਕਰਾਅ ਹੋਇਆ ਕਿ ਜੀ ਉਹ ਕੋਰਟ ਪੇਸ਼ੀ ਸੀ ਔਰ ਇਹ ਸ਼ੁਰੂ ਦੇ ਜੁਲਾਈ 2014 ਦੀ ਗੱਲ ਹੈ, ਹਿਸਾਰ ਕੋਰਟ ਤੇ ਬਾਰ ਕੌਂਸਲ, ਉੱਥੇ ਵੀ ਬਾਰ ਕੌਂਸਲ ਚ ਵੀ ਜ਼ਿਆਦਾ ਜਾਟ ਨੇ ਜੀ ਆਰੀਆ ਸਮਾਜੀ, ਕਿ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਉਹਨਾਂ ਨੇ ਉਹਦੇ ਚੇਲਿਆਂ ਨੇ ਰੋਕਿਆ। ਫਿਰ ਨਵੰਬਰ 5 ਨੂੰ ਜਿਹੜੇ ਆ ਉਹਦੇ ਗੈਰ ਜ਼ਮਾਨਤੀ ਵਾਰੰਟ ਰਾਮਪਾਲ ਦੇ ਕੱਢੇ ਕਿ ਜੀ ਤੂੰ ਪੇਸ਼ ਨਹੀਂ ਹੋਇਆ, ਤੇ ਫਿਰ ਨਵੰਬਰ 10 ਚ ਦੁਬਾਰਾ ਉਸ ਤੇ ਵਾਰੰਟ ਕੱਢ ਦਿੱਤੇ ਗਏ ਜੀ, ਉਹਨੇ ਪਹਿਲਿਆਂ ਦੀ ਤਾਮੀਰ ਨਹੀਂ ਕੀਤੀ। ਫਿਰ ਨਵੰਬਰ 17 ਨੂੰ ਹਾਈ ਕੋਰਟ ਨੇ ਪੁਲਿਸ ਨੂੰ 21 ਨਵੰਬਰ ਤੱਕ ਦਾ ਟਾਈਮ ਦਿੱਤਾ ਕਿ ਜੀ ਇਹ ਤੁਸੀਂ ਇਹਨੂੰ ਪੇਸ਼ ਕਰੋ। ਔਰ ਹੁਣ ਨਵੰਬਰ 18 ਨੂੰ ਜਿਹੜਾ ਜਦੋਂ ਕਿ ਉੱਥੇ 18 ਹੋ ਚੁੱਕੀ ਹੈ, ਪੁਲਿਸ ਨੇ ਫੁੱਲ ਸਕੇਲ ਅਟੈਕ, ਸੀਆਰਪੀਐਫ ਬੈਕਅਪ, ਈਵਨ ਫੌਜ ਦੀ ਗੱਲ ਵੀ ਹੋ ਰਹੀ ਹੈ, ਪਰ ਮੇਰਾ ਖਿਆਲ ਹੈ ਸੀਆਰਪੀਐਫ ਦੇ ਸ਼ਾਇਦ 2200 ਜਾਂ ਕਿੰਨੇ ਜਵਾਨ ਉੱਥੇ ਉਹਨਾਂ ਨੂੰ ਅਸਿਸਟ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਇਹ ਬਾਕੀ ਤਾਂ ਜਿੱਥੇ ਵੀ ਕੋਈ ਬੇਗੁਨਾਹ, ਭਾਵੇਂ ਕੋਈ ਔਰਤ ਹੈ, ਮਰਦ ਹੈ, ਬੱਚਾ ਹੈ, ਕੋਈ ਵੀ ਮਾਰਿਆ ਜਾਂਦਾ ਹੈ ਜਾਂ ਕੋਈ ਜ਼ਖਮੀ ਹੈ, ਸਾਡੀ ਉਹਦੇ ਨਾਲ ਹਮਦਰਦੀ ਹੈ। ਔਰ ਮੈਂ ਇਹਨੂੰ ਜੂਨ 84 ਦੇ ਸਿਨੈਰੀਓ ਨਾਲ ਵੀ ਨਹੀਂ ਕੰਪੇਅਰ ਕਰਦਾ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਥੇ ਕੁਛ ਨਾ ਕੁਛ ਐਸਾ ਐਲੀਮੈਂਟ ਹੈ ਕਿ ਇਸ ਕਹਾਣੀ ਦੀ ਟਰੂਥ ਨੂੰ ਲੁਕਾਇਆ ਜਾ ਰਿਹਾ। ਹਾਲਾਂਕਿ ਇਹ ਨਹੀਂ ਹੈ ਕਿ ਕੋਈ ਰਾਮਪਾਲ ਕੋਈ ਸੱਚਮੁੱਚ ਦਾ ਸੰਤ ਹੋਏਗਾ, ਇਹ ਸਾਰਾ ਡੇਰਾ ਕਲਚਰ ਔਰ ਦੂਜਾ ਤੀਜਾ ਜਿਹੜਾ ਇਹ ਫਰਾਡ ਹੀ ਨੇ ਇਨ ਵਨ ਵੇ ਔਰ ਦਾ ਅਦਰ। ਪਰ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੀ ਹਰਿਆਣਾ ਸਰਕਾਰ, ਸਕਸੈਸਿਵ ਸਰਕਾਰਾਂ ਹਰਿਆਣੇ ਦੀਆਂ ਜੀ, ਸੌਦਾ ਸਾਧ ਵਰਗੇ ਕ੍ਰਿਮੀਨਲ ਨੂੰ ਜਿਹਦੇ ਖਿਲਾਫ ਸੀਬੀਆਈ ਇਨਕੁਆਇਰੀ, ਮਰਡਰ ਕੇਸ, ਰੇਪ ਕੇਸ, ਉਹਨੂੰ ਪ੍ਰੋਟੈਕਸ਼ਨ ਦੇ ਰਹੀ ਹੈ। ਸਾਰੀਆਂ ਸਰਕਾਰਾਂ ਨੇ ਦਿੱਤੀ ਹੈ, ਮੋਦੀ ਨੇ ਤਾਂ ਸਿਰਸੇ 'ਚ ਆ ਕੇ ਉਹਦੀ ਤਾਰੀਫ ਕੀਤੀ ਹੈ ਔਰ ਉਸ ਤੋਂ ਬਾਅਦ ਉਹਦੇ ਜਿਹੜੇ ਰਾਜਸੀ ਵਿੰਗ ਹੈ ਉਹਨਾਂ ਨੇ ਕਿਹਾ ਜੀ ਸਾਰੀਆਂ 90 ਸੀਟਾਂ ਤੇ ਵੋਟਾਂ ਪਾਓ। ਹੁਣ ਸੌਦਾ ਸਾਧ ਨੂੰ ਨਾ ਪੰਜਾਬ ਸਰਕਾਰ ਹੱਥ ਲਾਉਂਦੀ ਹੈ, ਨਾ ਹਰਿਆਣੇ ਜਿੱਥੇ ਉਹਦਾ ਹੈੱਡਕੁਆਰਟਰ ਹੈ, ਔਰ ਸੀਬੀਆਈ ਦਾ ਇਹਦੇ ਖਿਲਾਫ ਤਾਂ ਕੁਝ ਵੀ ਨਹੀਂ ਹੈ। ਲੋਕਲ ਇੱਕ ਕੇਸ ਹੈ ਕਿਉਂਕਿ ਉਹਦੇ ਚੇਲਿਆਂ ਨੇ ਕੋਈ ਵਾਇਲੈਂਸ ਕੀਤੀ, ਉਹਨਾਂ ਨੇ ਕਿਹਾ ਜੀ ਕਿਉਂਕਿ ਇਹਦੇ ਚੇਲੇ ਨੇ ਇਸ ਲਈ ਉਹਨੂੰ ਵੀ ਨਾਲ ਫੜੂੰਗ ਲਿਆ, ਕਿਉਂਕਿ ਉਹਨੇ ਕੋਈ ਆਪ ਆਪਣੇ ਰਿਵਾਲਵਰ ਨਾਲ ਤੇ ਨਹੀਂ ਕਿਸੇ ਨੂੰ ਮਾਰਿਆ ਹੈ, ਨਾ ਹੀ ਉਹਨੇ ਕੋਈ ਕੰਸਪੀਰੇਸੀ ਕੀਤੀ ਹੈ ਜੀ ਜੀ। ਲੇਕਿਨ ਇਹਦੇ ਉਲਟ ਜਿਹੜਾ ਇੱਕ ਨੋਨ ਕ੍ਰਿਮੀਨਲ ਹੈ, ਜਿਹਨੂੰ ਸੀਬੀਆਈ ਨੇ ਕ੍ਰਿਮੀਨਲ ਮੰਨ ਕੇ ਜਿਹੜੀ ਹੈ ਉਹਦੀ ਇਨਵੈਸਟੀਗੇਸ਼ਨ ਖੋਲੀ, ਉਹਨੂੰ ਅੱਜ ਤੱਕ ਹੱਥ ਲਾਉਣ ਨੂੰ ਤਿਆਰ ਨਹੀਂ ਹੈ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਗੱਲ ਜੋ ਨਜ਼ਰ ਆ ਰਹੀ ਹੈ ਇਹਦੇ ਨਾਲੋਂ ਮੋਰ ਡੀਪਰ ਹੈ। ਪੋਸੀਬਲ ਹੈ ਕਿ ਆਰੀਆ ਸਮਾਜੀ ਹੈਜੇਮਨੀ, ਇਹ ਹਾਈ ਕਾਸਟ ਬ੍ਰਹਿਮਨਿਕਲ ਹੈਜੇਮਨੀ, ਔਰ ਜੇ ਜਿਸ ਕਿਸਮ ਦੀ ਕਾਰਵਾਈ ਹੁਣ ਜਿਵੇਂ ਆਰਐਸਐਸ ਦਾ ਖੱਟੜ ਹਰਿਆਣੇ ਦਾ ਚੀਫ ਮਿਨਿਸਟਰ ਬਣੇ ਔਰ ਉਹਨਾਂ ਦਾ ਹਿੰਦੂਤਵਾ ਬ੍ਰਾਹਮਣਵਾਦੀ ਏਜੰਡੇ ਨੂੰ ਜ਼ਰੂਰ ਇਹ ਜਿਹੜਾ ਉਹਦੀਆਂ ਉਹ ਇੱਕ ਡੇਂਜਰ ਲੱਗਦਾ ਹੋਏਗਾ। ਸੋ ਕੁੱਲ ਮਿਲਾ ਕੇ ਇਹ ਸਿਚੁਏਸ਼ਨ ਜਿਹੜੀ ਹੈ ਇਹ ਹਰਿਆਣੇ 'ਚ ਬਣੀ ਹੋਈ ਹੈ। ਕੱਲ ਤੱਕ ਅਸੀਂ ਦੇਖਦੇ ਹਾਂ ਵੀ ਕੀ ਹੈ, ਕੱਲ ਜਾਂ ਪਰਸੋਂ ਤੱਕ। ਪਰ ਮੈਂ ਵੈਲਕਮ ਕਰਾਂਗਾ ਕਿ ਜੇ ਕੋਈ ਵੀ ਸਾਡੇ ਦਰਸ਼ਕਾਂ ਜਾਂ ਸਰੋਤਿਆਂ 'ਚੋਂ ਇਸ ਦੀ ਰੂਟ ਕਾਜ਼ ਪ੍ਰੋਬਲਮ ਕਿ ਹਾਈ ਕਾਸਟ ਜਾਟ ਆਰੀਆ ਸਮਾਜੀ
ਤਾਂ ਇਰਕ ਹੋਏ ਨੇ, ਪਰ ਇਹ ਸਾਰੇ ਦੇ ਪਿੱਛੇ ਕੀ ਹੈ ਜਾਂ ਉਹਦੇ ਜਿਹੜੇ ਫਾਲੋਅਰਸ ਨੇ ਉਹਨਾਂ ਦੀ ਸੋਸ਼ਲ ਬੈਕਗ੍ਰਾਉਂਡ ਕੀ ਹੈ, ਤੇ ਇਸ ਤੋਂ ਸਾਨੂੰ ਫਿਰ ਮੋਰ ਅਸੀਂ ਦੇਖ ਸਕਾਂਗੇ ਵੀ ਇਹਨਾਂ ਦੀ ਕਿਸ ਕਿਸਮ ਦੀ ਲਾਈਨ ਹੈ। ਸੋ ਇੰਨਾ ਕੀ ਇਸ ਇਸ਼ੂ ਦੇ ਉੱਤੇ। ਮੈਂ ਤੀਸਰਾ ਇਸ਼ੂ ਵੀ ਸੀ, ਪਰ ਮੈਂ ਦੇਖ ਰਿਹਾ ਘੜੀ ਵੱਲ ਜੀ ਵੀ ਹੁਣ ਅਸੀਂ ਈਮੇਲਸ ਵੱਲ ਜੀ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।